शायद इस वास्ते कि वो बिल्कुल अलहदा होके ਤੇ ਉਹ ਉਹਦੇ ਮਤਲਬ ਕਿ ਉਹਦੇ ਚ ਡੁੱਬਾ ਰਹਿੰਦਾ ਸੀ ਉਹ ਬੜਾ ਪੇਚੀਦਾ ਬਾਰੀਕ ਕੰਮ ਸੀ ਜਿਵੇਂ ਸੁਨਿਆਰਿਆਂ ਦਾ ਹੁੰਦਾ। ਬਿਲਕੁਲ। ਤੇ ਹੁਣ ਅੱਜ ਕੱਲ ਤੇ ਮਤਲਬ ਕਿ ਉਹ ਆ ਗਏ 5 ਰੁਪਏ ਦੀ ਘੜੀ ਲਾਓ ਤੇ 5 ਸਾਲ ਗੁਜ਼ਰ ਜਾਂਦੇ ਨੇ। ਘੜੀ ਬਿਲਕੁਲ ਆ ਗਈ ਇਲੈਕਟ੍ਰੋਨਿਕ, ਲੇਕਿਨ ਫਿਰ ਵੀ ਅਦੇ ਆਟੋਮੈਟਿਕ ਘੜੀਆਂ ਜਾਂ ਚਾਬੀ ਵਾਲੀ ਘੜੀਆਂ ਕਿਧਰੇ ਕਿਧਰੇ ਮਿਲ ਜਾਂਦੀਆਂ ਨੇ, ਰੁਪਏ ਲੰਗਲੇ ਆ ਜਾਂਦੀਆਂ ਨੇ। ਅੱਛਾ ਜੀ। ਉਹ ਕੋਈ ਲੇਕਿਨ ਕਾਰੋਬਾਰ ਉਹ ਤਾਂ ਨਹੀਂ ਨਾ ਰਿਹਾ, ਉਹ ਚੀਜ਼ ਨਹੀਂ ਰਹੀ। ਅੱਛਾ। ਉਹ ਜਿਸ ਤਰ੍ਹਾਂ ਉਹਨਾਂ ਦੀ ਤਾਦਾਦ ਜ਼ਿਆਦਾ ਹੋ ਗਈ ਇਲੈਕਟ੍ਰੋਨਿਕ ਦੀ, ਉਹ ਘਟ ਗਈ। ਅੱਛਾ ਜੀ। ਤੇ ਕੋਈ ਖਾਸ ਘੜੀ ਦੱਸੋ, ਕੋਈ ਪੁਰਾਣੀ, ਕੋਈ 100-150 ਸਾਲ ਪੁਰਾਣੀ, ਜਿਵੇਂ ਉਹ ਗ੍ਰੈਂਡਫਾਦਰ ਕਲਾਕ ਹੁੰਦਾ ਹੈ ਜਾਂ ਅੰਗਰੇਜ਼ੀ ਘੜੀਆਂ ਹੁੰਦੀਆਂ। ਸਾਡੇ ਇੱਕ ਦੋਸਤ ਨੂੰ ਘੜੀਆਂ ਜਮ੍ਹਾਂ ਕਰਨ ਦਾ ਸ਼ੌਕ ਸੀ, ਉਹਦੇ ਕੋਲ 200-300 ਘੜੀਆਂ ਆਲਸਨ, ਔਰ ਖਾਸ ਤੌਰ ਤੇ ਉਹ ਜੇਬ ਵਿੱਚ ਪਾਉਣ ਵਾਲੀਆਂ ਜਿਹੜੀਆਂ ਇੰਜ ਕਰਕੇ ਕਾਇਦੇ ਆਜ਼ਮ ਵੀ ਰੱਖਦੇ ਹੁੰਦੇ ਸੀ। ਆਲਸਨ ਘੜੀ ਬਹੁਤ ਪੁਰਾਣੀ, ਰੋਲੈਕਸ, ਅੱਛਾ, ਓਮੇਗਾ, ਸੀ ਮਾਸਟਰ। ਅੱਛਾ। ਤੇ ਇਸ ਤੋਂ ਹਟ ਕੇ ਜਿਹੜੀ ਜੇਬੀ ਘੜੀ ਸੀ ਉਹਦੇ ਚ ਵੈਸਟਰਨ ਦੇ ਵਾਲਾ ਚੱਲਦੀ ਸੀ ਤੇ ਉਹ ਬਜ਼ੁਰਗ ਲੋਕ ਇਸਤੇਮਾਲ ਕਰਦੇ। ਅੱਛਾ। ਤੇ ਫਿਰ ਘੜੀਆਂ ਠੀਕ ਕਰਦੇ ਕਰਦੇ ਸ਼ਾਇਰੀ ਵਾਲ ਕਿੰਜ ਆ? ਉਹ ਇਸ ਤਰ੍ਹਾਂ ਸੀ ਕਿ ਮੀਆਂ ਮੁਹੰਮਦ ਬਖਸ਼ ਸਾਹਿਬ ਨੂੰ ਪੜ੍ਹਨ ਦਾ ਸ਼ੌਕ ਸੀ ਜੀ, ਤੇ ਬਾਰ-ਬਾਰ ਉਹਨਾਂ ਦੀ ਕਿਤਾਬ ਪੜ੍ਹੀ, ਉੱਥੋਂ ਹੀ ਕੁਝ ਥੋੜਾ ਜਿਹਾ ਲਿਖਣ ਦਾ ਸ਼ੌਕ ਹੋਇਆ ਤੇ ਫਿਰ ਸਿਰਫ ਪੰਜਾਬੀ ਲਿਖੀ। ਤੇ ਇਸ ਤੋਂ ਹਟ ਕੇ ਕਿਸੇ ਹੋਰ ਜ਼ਬਾਨ ਚ ਮੈਥੋਂ ਲਿਖਿਆ ਨਾ ਗਿਆ ਤੇ ਬਕਾਇਦਾ ਮੈਂ ਕਾਲਮ ਲਿਖਣਾ ਡੇਲੀ। ਅੱਛਾ। ਪੰਜਾਬੀ ਅਖਬਾਰ ਚ। ਅੱਛਾ। ਕੁਟਾਰਾ ਉਹਦਾ ਪੱਕਾ ਸਰਨਾਮਾ ਹੈ। ਅੱਛਾ। ਤੇ ਉਹ ਮੇਰਾ ਸ਼ੌਕ ਹੈ ਨਸਰ, ਉਹ ਮੈਂ ਲਿਖਣਾ ਤੇ ਸ਼ੇਰ ਕਹਿਣਾ, ਇਹ ਵਕਤ ਮਿਲੇ ਤੇ ਇਹ ਵੀ ਜ਼ਰੂਰ ਕਹੀਦਾ। ਤਾਰ ਸਾਹਿਬ ਵੈਸੇ ਵਜ਼ੀਰਾਬਾਦ ਤੋਂ ਬੜੇ ਬੜੇ ਵੱਡੇ ਬੰਦੇ ਵੀ ਪੈਦਾ ਹੋਏ। ਜੀ ਜੀ। ਤੁਹਾਨੂੰ ਤੇ ਮੇਰਾ ਖਿਆਲ ਪਤਾ ਹੀ ਹੋਣਾ ਕਿਹੜੇ ਕਿਹੜੇ, ਤੁਸੀਂ ਅਗਰ ਫਰਮਾ ਦਿਓ ਤੇ ਜ਼ਿਆਦਾ ਬਿਹਤਰ। ਲਿਖ ਲਓ ਖਾਨ ਦੇ ਹਵਾਲੇ ਨਾਲ। ਮੌਲਾਨਾ ਜ਼ਫਰ ਅਲੀ ਖਾਨ ਦਾ ਜ਼ਿਕਰ ਜ਼ਰੂਰੀ ਹੈ। ਇਹਨਾਂ ਤੋਂ ਹਟ ਕੇ ਉਹ ਵੀ ਖਾਸ ਵਜ਼ੀਰਾਬਾਦ ਦੇ ਤੇ ਨਹੀਂ ਸਨ, ਵੈਸੇ ਖਾਸ ਵਜ਼ੀਰਾਬਾਦ ਦੇ ਤੇ ਨਹੀਂ ਸਨ, ਲੇਕਿਨ ਵਜ਼ੀਰਾਬਾਦ ਨੂੰ ਕ੍ਰੈਡਿਟ ਹੈ ਕਿ ਉਹਨਾਂ ਦਾ ਮਜ਼ਾਰ ਉੱਥੇ ਹੈ। ਜੀ ਜੀ। ਸੱਚਾਈ ਹੈ ਜੀ। ਤੇ ਇਸ ਤੋਂ ਹਟ ਕੇ ਮੋਨੂ ਭਾਈ ਦਾ ਅੱਛਾ ਇੱਕ ਨਾਂ ਹੈ ਜੀ। ਤੇ ਹਫੀਜ਼ ਤਾਇਬ ਸਾਹਿਬ ਨੇ, ਤਾਇਬ ਸਾਹਿਬ ਮਾਸ਼ਾਅੱਲਾ ਨਾਤ ਸ਼ਾਇਰ ਨੇ, ਔਰ ਉਹਨਾਂ ਨਾਲ ਲੋਕ ਬਹੁਤ ਪਿਆਰ ਕਰਦੇ ਨੇ ਅੱਜ ਵੀ। ਤੇ ਵਜ਼ੀਰਾਬਾਦ ਨਾਲ ਤਲਕ ਰੱਖਦੇ ਮਨਜ਼ੂਰ ਵਜ਼ੀਰਾਬਾਦੀ ਮਰਹੂਮ ਜੀ। ਬਿਲਕੁਲ। ਤੇ ਸਾਡੇ ਇੱਕ ਦੋਸਤ ਮਜ਼ਹਰ ਇਸਲਾਮ ਨੇ ਕਹਾਣੀਕਾਰ, ਉਹ ਵੀ ਵਜ਼ੀਰਾਬਾਦ ਕਹਾਣੀਕਾਰ, ਉਹ ਵੀ ਉਹਨਾਂ ਦਾ ਵੀ ਤਲਕ ਵਜ਼ੀਰਾਬਾਦ ਨਾਲ ਹੈ। ਇਸ ਤਰ੍ਹਾਂ ਅੱਛਾ। ਇਹ ਦੱਸੋ ਕਿ ਉੱਥੇ ਸੁਣਿਆ ਸੀ ਕਿ ਇੱਕ ਬੜੀ ਵੱਡੀ ਲਾਇਬ੍ਰੇਰੀ ਕੋ ਬਣ ਰਹੀ ਸੀ? ਜੀ, ਲਾਇਬ੍ਰੇਰੀ ਬਣੀ ਉਹ ਕੋਈ ਸ਼ਰਜੀਲ ਅਨਵਰ ਸਾਹਿਬ ਨੇ। ਜੀ ਹਾਂ, ਸ਼ਰਜੀਲ ਨੇ ਮੈਨੂੰ ਦੱਸਿਆ। ਜੀ ਹਾਂ, ਉਹਨਾਂ ਨੇ ਕਾਇਮ ਕੀਤੀ ਲਾਇਬ੍ਰੇਰੀ, ਲੇਕਿਨ ਉਹਦੇ ਵਿੱਚ ਉਹਨਾਂ ਨੇ ਪੰਜਾਬੀ ਦਾ ਕੋਈ ਹਿੱਸਾ ਬਾਕਾਇਦਾ ਨਹੀਂ ਰੱਖਿਆ। ਅੱਛਾ। ਇਹ ਜਿਹੜੀਆਂ ਕਿਤਾਬਾਂ ਨੇ ਪੂੰਜੀ, ਸੰਗਣੀ, ਛਾਂ ਤੇ ਤੁਕਦੇ ਅੱਖਰ, ਇਹ ਛਪ ਚੁੱਕੀਆਂ? ਜੀ ਬਿਲਕੁਲ ਛਪ ਚੁੱਕੀਆਂ। ਇੱਕ ਤੇ ਅਸੀਂ ਇਹ ਤਰਾਵੇ ਕਿਤਾਬਾਂ ਪੜ੍ਹਨੀਆਂ। ਠੀਕ ਹੈ। ਔਰ ਦੂਜੀ ਗੱਲ ਇਹ ਕਿ ਦੂਜਿਆਂ ਦੋਸਤਾਂ ਕੋਲ ਤੇ ਅਸੀਂ ਮੂੰਹ ਜ਼ਬਾਨੀ ਸਾਰਾ ਕੁਝ ਸੁਣਿਆ, ਲੇਕਿਨ ਸਾਡੇ ਕੋਲ ਬੰਦੋਬਸਤ ਐਸਾ ਹੈ ਕਿ ਤੁਹਾਡਾ ਜਿਹੜਾ ਕਲਾਮ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਹਿਲੀ ਵਾਰੀ ਸਟੋਰੀ ਸੁਣਿਆ ਬੜਾ ਲੁਤਫ ਆਇਆ, ਤੇ ਇੱਕ ਹੋਰ ਬਹੁਤ ਹੀ ਸੁਰੀਲੀ ਆਵਾਜ਼ ਹੈ ਸਮੀਨਾ ਇਕਬਾਲ ਦੀ। ਠੀਕ ਹੈ। ਉਹ ਅਗਰ ਸੁਣਾ ਦੇਣ ਤਾਂ ਬਿਹਤਰ ਨਹੀਂ? ਬਹੁਤ ਅੱਛੀ ਗੱਲ। ਸਮੀਨਾ ਇਕਬਾਲ।